पंजाबी कहानी हाकर। ਉਹਦੀਆਂ ਅੱਖਾਂ ਵੱਡੀਆਂ ਵੱਡੀਆਂ ਤੇ ਚਿੱਟੀਆਂ ਹੋ ਗਈਆਂ ਹੋਈਆਂ ਸਨ। ਨੱਕ ਕੁਝ ਚੋਖਾ ਹੀ ਬਾਹਰ ਨੂੰ ਨਿਕਲ ਆਇਆ ਸੀ। ਮੂੰਹ ਸਿਰ ਦੇ ਵਾਲ ਢੇਰ ਵਧੇ ਹੋਣ ਕਰਕੇ ਉਹਨੂੰ ਸੰਜਾਣਨਾ ਕੋਈ ਸੌਖੀ ਕਾਰ ਨਹੀਂ ਸੀ, ਪਰ ਫਿਰ ਵੀ ਮੈਂ ਉਹਨੂੰ ਸੰਜਾਣ ਹੀ ਲਿਆ। ਉਹ ਪਹਿਲਾਂ ਬੱਸਾਂ ਵਾਲੇ ਅੱਡੇ 'ਚ ਅਖਬਾਰ ਵੇਚਦਾ ਹੁੰਦਾ ਸੀ ਤੇ ਫਿਰ ਉਹਨੂੰ ਮੈਂ ਰੇਲਵੇ ਸਟੇਸ਼ਨ ਤੇ ਗੱਡੀਆਂ ਵਿੱਚ ਸਮੋਸੇ ਪਕੌੜੇ ਵੇਚਦੇ ਨੂੰ ਵੀ ਕੁਝ ਚਿਰ ਵੇਖਦਾ ਰਿਹਾ ਸਾਂ। ਪਰ ਉਸ ਵੇਲੇ ਉਹਦੀ ਜਿਹੜੀ ਗੱਤ ਬਣੀ ਹੋਈ ਸੀ ਉਹਨੂੰ ਸਮਝਣਾ ਮੇਰੇ ਵੱਸੋਂ ਬਾਹਰ ਸੀ। ਉਹਦੇ ਸਰੀਰ ਉੱਤੇ ਵਸਤਰਾਂ ਦੀ ਥਾਂ ਲੜਫਾਂ ਲਮਕਦੀਆਂ ਪਈਆਂ ਸਨ ਤੇ ਉਹ ਸਟੇਸ਼ਨ ਦੀ ਬਗੀਚੀ ਦੇ ਨਾਲ ਮਰਕਰੀ ਲਾਟੂ ਦੀ ਤ੍ਰਿਖੀ ਲੋਹ ਹੇਠ ਖਲੋਤਾ ਉਹਨਾਂ ਨੂੰ ਕੁੱਤਿਆਂ ਨੂੰ ਵੇਖਦਾ ਪਿਆ ਸੀ, ਜਿਹੜੇ ਉਹਨੂੰ ਭੂਤ ਪ੍ਰੇਤ ਸਮਝ ਕੇ ਉਹਦੇ ਦੁਆਲੇ ਘੇਰਾ ਬੰਨੀ ਪਿਛਲੇ ਅੱਧੇ ਘੰਟੇ ਤੋਂ ਭੌਂਕਦੇ ਪਏ ਸਨ। ਰਾਤ ਚੌਖੀ ਹੋ ਜਾਣ ਕਰਕੇ ਸਟੇਸ਼ਨ ਅਸਲੋਂ ਹੀ ਸੁੰਝ ਮਸਾਨ ਹੋਇਆ ਪਿਆ ਸੀ। ਸ਼ੋਰਕੋਟੋਂ ਆਉਣ ਵਾਲੀ ਗੱਡੀ ਕੋਈ 2.5 ਘੰਟੇ ਲੇਟ ਸੀ, ਇਸ ਕਰਕੇ ਬਗੀਚੀ ਦੇ ਪਰਲੇ ਪਾਸੇ ਕੋਈ ਟਾਂਗਾ ਵੀ ਖਲੋਤਾ ਹੋਇਆ ਨਹੀਂ ਸੀ ਵਿਖਾਈ ਦਿੰਦਾ। ਹੋਟਲ ਵਿੱਚ ਵੀ ਮੈਥੋਂ ਬਿਨਾਂ ਹੋਰ ਕੋਈ ਗਾਹਕ ਨਹੀਂ ਸੀ। ਕੁਝ ਚਿਰ ਪਹਿਲਾਂ ਬੈਠੀਆਂ ਆਈਆਂ 2-3 ਸਵਾਰੀਆਂ ਗੱਡੀ ਲੇਟ ਸੁਣ ਕੇ ਮੁਸਾਫਰਖਾਨੇ 'ਚ ਲੱਕ ਸਿੱਧਾ ਕਰਨ ਟੁਰ ਗਈਆਂ ਸਨ। ਹੋਟਲ ਤੇ ਸਾਰਾ ਦਿਨ ਕੰਮ ਕਰਕੇ ਹੁੱਟੇ ਹੋਏ ਛੋਟੇ ਹੁਣ ਭੱਠੀ ਕੋਲ ਕੁਰਸੀਆਂ ਕਰਕੇ ਅੱਗ ਪੈ ਸੇਕਦੇ ਸਨ ਤੇ ਨਾਲੇ ਕਦੀ-ਕਦੀ ਬਾਹਰ ਝਾਤੀ ਮਾਰ ਕੇ ਹੱਸ ਛੱਡਦੇ ਸਨ। ਮੈਂ ਆਪ ਤੋਂ ਮਜਬੂਰ ਸਾਰੇ ਬੇਲੀਆਂ ਦੇ ਟੁਰ ਜਾਣ ਮਗਰੋਂ ਬਾਰੀ ਇਕੱਲਾ ਹੀ ਬੈਠਾ ਨਾਲੇ ਚਾਹ ਪਿਆ ਪੀਂਦਾ ਸਾਂ ਤੇ ਨਾਲੇ ਬਾਹਰ ਉਹਨੂੰ ਕੁੱਤਿਆਂ ਦੇ ਘੇਰੇ 'ਚ ਖਲੋਤੇ ਹੋਏ ਨੂੰ ਪਿਆ ਵੇਖਦਾ ਸਾਂ। ਕੁੱਤੇ ਉਹਦੇ ਤੋਂ ਕੁਝ ਵਿੱਚ ਰੱਖ ਕੇ ਸਮਾਨਾਂ ਵੱਲ ਮੂੰਹ ਚੁੱਕ ਕੇ ਪੈ ਭੌਂਕਦੇ ਸਨ। ਉਹਨਾਂ ਦੇ ਭੌਂਕਣ 'ਚ ਡਰ ਤੇ ਵਹਿਮ ਪਾਰੋਂ ਰੋਮਣ ਦੀ ਆਵਾਜ਼ ਚੋਖੀ ਰਲੀ ਗਈ ਸੀ। ਉਹ ਪਿਛਲੇ ਅੱਧੇ ਘੰਟੇ ਤੋਂ ਜਿੱਥੇ ਖਲੋਤਾ ਸੀ ਉੱਥੇ ਦਾ ਉੱਥੇ ਹੀ ਖਲੋਤਾ ਉਹਨਾਂ ਨੂੰ ਆਪਣੀਆਂ ਚਿੱਟੀਆਂ ਅੱਖਾਂ ਨਾਲ ਵੇਖੀ ਜਾਂਦਾ ਸੀ। ਉਹਦੀ ਤੱਕਣੀ ਤੇ ਇੱਕੋ ਪੈਂਤਰੇ 'ਚ ਖਲੋਤੇ ਤੋਂ ਇਸ ਤਰ੍ਹਾਂ ਸਹੀ ਹੁੰਦਾ ਸੀ ਜਿਵੇਂ ਉਹ ਕੁੱਤਿਆਂ ਨੂੰ ਕੀਲਣ ਦਾ ਕੋਈ ਮੰਤਰ ਪੜ੍ਹਦਾ ਹੋਇਆ ਆਪ ਹੀ ਪੱਥਰ ਹੋ ਗਿਆ ਸੀ। ਮੇਰੀਆਂ ਅੱਖਾਂ ਅੱਗੇ ਉਹ ਪੁਰਾਣਾ ਵੇਲਾ ਆ ਗਿਆ ਜਦੋਂ ਮੈਂ ਛੋਟਾ ਜਿਹਾ ਹੁੰਦਾ ਸਾਂ ਤੇ ਮੇਰੇ ਅੱਬਾ ਜੀ ਮੈਨੂੰ ਤੇ ਮੇਰੇ ਵੱਡੇ ਭਰਾ ਨੂੰ ਸਾਈਕਲ ਉੱਤੇ ਬਿਠਾ ਕੇ ਹਰ ਰੋਜ਼ ਲੌਡੇ ਵੇਲੇ ਬਾਜ਼ਾਰ ਦੁੱਧ ਪਿਆਣ ਲੈ ਕੇ ਜਾਂਦੇ ਹੁੰਦੇ ਸਨ। ਮੰਦਰ ਦੇ ਹੇਠਾਂ ਉਦੋਂ ਰੱਖੇ ਦੁੱਧ ਦਹੀਂ ਵਾਲੇ ਦੀ ਹੱਟੀ ਹੁੰਦੀ ਸੀ ਤੇ ਉਹਦੇ ਨਾਲ ਘੋੜਿਆਂ ਦਾ ਸਾਜ਼ ਬਣਾਉਣ ਵਾਲੇ ਇੱਕ ਗੰਜੇ ਸਿਰ ਵਾਲੇ ਬੁੱਢੇ ਦੀ ਦੁਕਾਨ, ਜਿਹਨੂੰ ਸਾਰੇ ਲੋਕ ਉਸਤਾਦ ਆਖ ਕੇ ਸੱਦਦੇ ਹੁੰਦੇ ਸਨ। ਅੱਬਾ ਜੀ ਨੇ ਸਾਨੂੰ ਦੋਵਾਂ ਭਰਾਵਾਂ ਨੂੰ ਰੱਖੇ ਦੁੱਧ ਦਹੀਂ ਵਾਲੇ ਕੋਲ ਬਿਠਾ ਕੇ ਆਪ ਉਸਤਾਦ ਕੋਲ ਜਾ ਕੇ ਬਹਿ ਜਾਣਾ ਤੇ ਕਿੰਨਾ ਚਿਰ ਨਾਲੇ ਹੁੱਕਾ ਛਿਕਦਿਆਂ ਰਹਿਣਾ ਤੇ ਨਾਲੇ ਗੱਲਾਂ ਕਰਦਿਆਂ ਰਹਿਣਾ। ਉਸਤਾਦ ਚੌਂਕੜੀ ਮਾਰ ਕੇ ਬੈਠਾ ਹੁੰਦਾ ਸੀ। ਮੋਟਿਆਂ ਸ਼ੀਸ਼ਿਆਂ ਵਾਲੀ ਐਨਕ ਉਹਦੇ ਉੱਚੇ ਸਾਰੇ ਨੱਕ ਦੀ ਕਰੂੰਬਲੀ ਉੱਤੇ ਹੁੰਦੀ ਤੇ ਉਹ ਆਪਣਾ ਚਿੱਟੇ ਵਾਲਾਂ ਦੀ ਝਾਲਰ ਜਿਹੀ ਵਾਲਾ ਗੰਜਾ ਸਿਰ ਨਿਵਾਂ ਕੇ ਕਦੀ ਘੋੜਿਆਂ ਦੇ ਸੀਨੇ ਬੰਦ ਸਿਉਂਦਾ ਪਿਆ ਹੁੰਦਾ ਤੇ ਕਦੀ ਜੋਤਰੇ ਗੰਢਣ ਦੇ ਆਰੇ ਰੁੱਝਾ ਹੁੰਦਾ। ਵਿੱਚ ਉਹ ਹੱਥ ਖਿਲਾਰ ਕੇ ਹੁੱਕੇ ਦਾ ਸੂਟਾ ਛਿੱਕ ਲੈਂਦਾ ਤੇ ਸ਼ੀਸ਼ਿਆਂ ਉੱਤੋਂ ਮੇਰੇ ਅੱਬਾ ਜੀ ਵੱਲ ਵੇਖਦਾ ਹੋਇਆ ਕੋਈ ਕਥਾ ਸੁਣਾਉਣ ਲੱਗ ਪੈਂਦਾ। ਉਹਦੀਆਂ ਗੱਲਾਂ ਉੱਤੇ ਮੈਂ ਆਪਣੇ ਅੱਬਾ ਜੀ ਦੀਆਂ ਅੱਖਾਂ 'ਚ ਕਈ ਵਾਰੀ ਅਥਰੂ ਤਰਦੇ ਹੋਏ ਵੇਖੇ, ਜਿਨ੍ਹਾਂ ਨੂੰ ਉਹ ਝੱਟ ਆਪਣੀ ਲੱਕਦੀ ਦੇ ਲੜ ਵਿੱਚ ਸਾਂਭ ਲੈਂਦੇ। ਉਹ ਕੀ ਗੱਲਾਂ ਕਰਦੇ ਸਨ? ਬਸ ਹਿੰਦੂਆਂ ਸਿੱਖਾਂ ਦੀਆਂ ਗੱਲਾਂ ਹੀ ਹੁੰਦੀਆਂ ਸਨ, ਜਿਨ੍ਹਾਂ ਨੂੰ ਹੱਦੋਂ ਪਾਰ ਗਿਆ ਮੁੱਤਾਂ ਹੋ ਗਈਆਂ ਸਨ।
ਮੈਨੂੰ ਆਪਣੇ ਅੱਬਾ ਜੀ ਉੱਤੇ ਬੜੀ ਹੈਰਾਨੀ ਹੁੰਦੀ ਤੇ ਮੈਂ ਫਿਰ ਸਾਹਮਣੇ ਅੱਡੇ ਵਿੱਚ ਖਲੋਤੀਆਂ ਬੱਸਾਂ ਵੱਲ ਵੇਖਦਾ ਰਹਿੰਦਾ। ਇਹਨਾਂ ਬੱਸਾਂ ਦੀ ਤੇ ਉਹ ਪ੍ਰਦਖਣਾ ਕਰਦਾ ਹੁੰਦਾ ਸੀ। ਅਖਬਾਰਾਂ ਦਾ ਇੱਕ ਵੱਡਾ ਸਾਰਾ ਥੱਬਾ ਹਿੱਕ ਨਾਲ ਲਾ ਕੇ ਹੱਥ ਨਾਲ ਕੁਝ ਅਖਬਾਰ ਲਹਿਲਾਉਂਦਾ, ਮੂੰਹ ਵਿੱਚੋਂ ਕੁਝ ਉੱਚੀ ਉੱਚੀ ਕੂਕਦਾ ਆਇਆ। ਮੇਰੀ ਨਿਗਾਹ ਉੱਤੇ ਅੜ ਜਾਂਦੀ। ਉਹ ਇੱਕ ਪੈੜੀ ਜੀ ਕਮੀਜ਼ ਤੇ ਲੀਕਾਂ ਵਾਲਾ ਪਜਾਮਾ ਪਾ ਕੇ ਇਸ ਤਰ੍ਹਾਂ ਫਿਰਦਾ ਜਿਵੇਂ ਉਹਦੇ ਵਿੱਚ ਬਿਜਲੀ ਭਰੀ ਹੋਵੇ। ਬੱਸਾਂ ਦੀਆਂ ਬਾਰੀਆਂ ਅੱਗੋਂ ਹੱਥ ਵਿੱਚ ਫੜੇ ਅਖਬਾਰ ਫੜਾਉਂਦਾ ਉਹ ਗਵਾਚ ਜਾਂਦਾ ਤੇ ਫਿਰ ਕਿਸੇ ਦੂਜੇ ਪਾਸਿਓਂ ਝੱਟ ਕਰਕੇ ਨਿਕਲ ਆਉਂਦਾ। ਉਹਦਾ ਇਹ ਸਾਰਾ ਛਟੋ ਮੇਰੇ ਮਨ ਨੂੰ ਬੜਾ ਸੁਹਾਉਂਦਾ। ਮੈਂ ਉਹਨੂੰ ਹੀ ਨੀਝ ਲਾ ਕੇ ਵੇਖਦਾ ਰਹਿੰਦਾ, ਰੱਖੇ ਦੀ ਹੱਟੀ ਦੇ ਅੱਗੇ ਪਈ ਕੁਰਸੀ ਉੱਤੇ ਬਹਿ ਕੇ। ਜਦੋਂ ਘਰ ਪਰਤਣ ਲਈ ਮੇਰਾ ਵੱਡਾ ਭਰਾ ਮੈਨੂੰ ਹਲੂਣ ਕੇ ਉਠਾਉਂਦਾ ਤੇ ਮੈਨੂੰ ਉਹਦੇ ਤੇ ਬੜਾ ਹੀ ਰੌਅ ਆਉਂਦਾ ਤੇ ਮੈਂ ਅੱਬਾ ਜੀ ਦੇ ਨਾਲ ਸਾਈਕਲ ਉੱਤੇ ਬਹਿ ਕੇ ਉਹਦੇ ਨਾਲ ਪੂਰਾ ਰਾਹ ਨਾ ਬੋਲਦਾ। ਉਹਦੇ ਹਲੂਣੇ ਨਾਲ ਮੇਰੀ ਸਮਾਧੀ ਜੂ ਟੁੱਟ ਜਾਂਦੀ ਸੀ ਤੇ ਉਦੋਂ ਮਗਰੋਂ ਮੈਨੂੰ ਕੁਝ ਵੀ ਵਿਖਾਲੀ ਨਹੀਂ ਸੀ ਦਿੰਦਾ। ਬਸ ਹਰ ਸ਼ੈ ਕਤਰਾਂ ਕਤਰਾਂ ਹੀ ਜਾਪਣ ਲੱਗ ਪੈਂਦੀ ਸੀ। ਕਾਰਜ ਮੈਂ ਬੋਰਡ ਦੇ ਪੱਤਰਾਂ ਦਾ ਥੱਬਾ ਬਣਾ ਕੇ ਹਿੱਕ ਨਾਲ ਲਾ ਲੈਂਦਾ ਤੇ ਫਿਰ ਇਵੇਂ ਹੀ ਕਿਸੇ ਸ਼ਹਿਦ ਵਾਲੇ ਕਾਲਾ ਕਾਲਾ ਫਿਰਦਾ ਆ ਆਵਾਜ਼ਾਂ ਲਾਉਂਦਾ, ਆ ਗਿਆ ਆ ਗਿਆ। ਮੇਰੀ ਮਾਂ ਜਦੋਂ ਘਰ ਪ੍ਰਾਹੁਣੇ ਆਏ ਹੁੰਦੇ ਮੈਨੂੰ ਇਸ ਤਰ੍ਹਾਂ ਖੇਡਦਿਆਂ ਵੇਖ ਕੇ ਹੱਸ ਪੈਂਦੀ। ਕਿਧਰੇ ਅਖਬਾਰ ਵੇਚਣ ਵਾਲੇ ਨੂੰ ਵੇਖ ਆਇਆ, ਉਹਦੀਆਂ ਨਕਲਾਂ ਲਾਉਂਦਾ ਰਹਿੰਦਾ। ਤੇ ਜਦੋਂ ਪ੍ਰਾਹੁਣੇ ਨਾ ਆਏ ਹੁੰਦੇ ਮੇਰੀ ਮਾਂ ਮੈਨੂੰ ਇਹ ਖੇਡ ਖੇਡਣ ਤੋਂ ਮੋੜ ਦਿੰਦੀ। ਨਾ ਪੁੱਤਰ, ਅਸੀਂ ਕੋਈ ਅਖਬਾਰ ਵੇਚਣ ਵਾਲਾ ਬਣਨਾ, ਸੁੱਖੀ ਸਾਂਦੀ ਅਸਾਂ ਤੇ ਪੜ੍ਹ ਲਿਖ ਕੇ ਸਾਹਬ ਬਣਨਾ। ਸਾਹਬ, ਮੈਨੂੰ ਲਫ਼ਜ਼ ਸਾਹਬ ਤੋਂ ਬੜੀ ਚਿੜ ਆਉਂਦੀ। ਮੇਰੀ ਏਡੀ ਸੋਹਣੀ ਖੇਡ ਨੂੰ ਹਮੇਸ਼ਾ ਇਹ ਸਾਹਬ ਆ ਕੇ ਤੇ ਭੰਗ ਕਰ ਜਾਂਦਾ ਸੀ। ਉਹ ਅਖਬਾਰਾਂ ਦਾ ਥੱਬਾ ਵੇਚ ਕੇ ਜਦੋਂ ਅੱਡੇ ਵਿੱਚੋਂ ਟੁੱਟ ਜਾਂਦਾ ਮੈਨੂੰ ਸਾਰਾ ਅੱਡਾ ਸੁੰਨ ਮਸਾਨ ਜਾਪਣ ਲੱਗ ਪੈਂਦਾ। ਬੱਸਾਂ ਦੀਆਂ ਬਾਰੀਆਂ 'ਚ ਬੈਠੇ ਮੁਸਾਫਰ ਫੋਟੋਆਂ ਜਾਪਣ ਲੱਗ ਪੈਂਦੇ। ਲੱਕੜ ਤੇ ਲੋਹੇ ਦੇ ਵੱਡੇ ਵੱਡੇ ਚੌਕਟਿਆਂ 'ਚ ਮੜੀਆਂ ਹੋਈਆਂ ਫੋਟੋਆਂ। ਮੇਰੀ ਨਜ਼ਰ ਉਹਨੂੰ ਮੁੜ ਕੇ ਕਿਧਰੋਂ ਨਿਕਲਦੇ ਨੂੰ ਵੇਖਣ ਲਈ ਲੋਚਦੀ ਰਹਿੰਦੀ, ਪਰ ਉਹ ਮੁੜ ਕੇ ਅਗਲੇ ਦਿਹਾੜੇ ਹੀ ਵਿਖਾਲੀ ਦਿੰਦਾ ਤੇ ਫਿਰ ਪੂਰਾ ਅੱਡਾ ਜਿਉਂਦਾ ਜਾਗਦਾ ਹੋ ਜਾਂਦਾ। ਮੈਂ ਆਪਣੇ ਅੱਬਾ ਜੀ ਤੇ ਵੱਡੇ ਭਰਾ ਨਾਲ ਰੱਖੇ ਦੁੱਧ ਦਹੀਂ ਵਾਲੇ ਦੀ ਹੱਟੀ ਤੇ ਜਾ ਕੇ ਕਿੰਨਾ ਚਿਰ ਹੀ ਵੇਖਦਾ ਰਿਹਾ ਤੇ ਕਿੰਨਾ ਚਿਰ ਹੀ ਘਰ ਆ ਕੇ ਬੋਰਡ ਦੇ ਪੱਤਰਾਂ ਨਾਲ ਅਖਬਾਰ ਵੇਚਣ ਵਾਲਾ ਬਣਦਾ ਰਿਹਾ। ਫਿਰ ਇਹ ਸਾਰਾ ਕੁਝ ਕਿਧਰੇ ਪਿਛਾਂ ਹੀ ਰਹਿ ਗਿਆ। ਜਿਵੇਂ ਗੱਡੀ ਵਿੱਚ ਜਾਂਦਿਆਂ ਰੁੱਖ ਤੇ ਖੰਭੇ ਪਲ ਦੀ ਪਲ ਚੂੰਡੀ ਧੱਪਾ ਲੈ ਕੇ ਕਿਕਲੀ ਪਾਉਂਦੇ ਕੋਲੋਂ ਦੂਰ ਦੁਲਾਡੇ ਨਿਕਲ ਜਾਂਦੇ ਨੇ ਤੇ ਫਿਰ ਨਾਲ ਨਹੀਂ ਰਲਦੇ। ਕਈ ਬਰੇ ਲੰਘ ਜਾਣ ਮਗਰੋਂ ਮੈਂ ਕਿਸੇ ਪ੍ਰਾਹੁਣੇ ਨੂੰ ਗੱਡੀ ਚੜ੍ਹਾਉਣ ਸਟੇਸ਼ਨ ਤੇ ਆਇਆ ਤੇ ਇੱਕ ਕਾਲੇ ਜਿਹੇ ਰੰਗ ਦੇ ਨਿੱਕੀ ਨਿੱਕੀ ਦਾੜੀ ਵਾਲੇ ਵੈਂਡਰ ਨੂੰ ਵੇਖ ਕੇ ਮੈਨੂੰ ਆਪਣੇ ਕੰਨਾਂ ਵਿੱਚ ਆ ਗਿਆ ਦੀਆਂ ਆਵਾਜ਼ਾਂ ਦਰਿਆ ਵਿੱਚੋਂ ਲੰਘਦੀ ਤਰੀਖੀ ਹਵਾ ਦੀਆਂ ਸ਼ੂਕਰਾਂ ਵਾਂਗਰ ਪੈਂਦੀਆਂ ਸਹੀ ਹੋਣ ਲੱਗ ਪਈਆਂ। ਉਸ ਵੇਲੇ ਕਿਸੇ ਹੋਰ ਲਾਮ ਨੂੰ ਜਾਣ ਵਾਲੀ ਇੱਕ ਗੱਡੀ ਪਲੇਟਫਾਰਮ ਤੇ ਆਉਂਦੀ ਪਈ ਸੀ। ਮੈਂ ਉਹਦੇ ਹੱਥਾਂ 'ਚ ਸਮੋਸਿਆਂ ਪਕੌੜਿਆਂ ਦੇ ਕਈ ਲਿਫਾਫੇ ਵੇਖੇ। ਉਹ ਆਪਣੀ ਥਾਂ ਤੀਰ ਵਾਂਗੂ ਉੱਡਿਆ ਤੇ ਗੱਡੀ ਵਿੱਚੋਂ ਲੱਥਦੇ ਮੁਸਾਫਰਾਂ ਦੀ ਭੀੜ 'ਚ ਗੁਆਚ ਗਿਆ। ਫਿਰ ਉਹ ਮੈਨੂੰ ਕਈ ਵਾਰੀ ਸਖਣੇ ਹੱਥੀਂ ਗੋਲੀ ਵਾਂਗੂ ਪਰਤਦਾ ਤੇ ਸਮੋਸੇ ਫੜ ਕੇ ਚੜ੍ਹਦੇ ਲਹਿੰਦੇ ਮੁਸਾਫਰਾਂ 'ਚ ਗੁਆਚਦਾ ਨਜ਼ਰ ਆਉਂਦਾ ਰਿਹਾ। ਛੇਕੜਲੀ ਵਾਰ ਜਦੋਂ ਉਹ ਲਿਫਾਫੇ ਲੈਣ ਆਇਆ ਉਸ ਵੇਲੇ ਗਾਰਡ ਸੀਟੀ ਵਜਾ ਕੇ ਝੰਡੀ ਹਿਲਾਣੀ ਛੋਹ ਲਈ। ਇੰਜਨ ਦਾ ਹਾਰਨ ਵੀ ਡੱਕ ਰਿਹਾ। ਉਹਦੇ ਜਵਾਬ ਵਿੱਚ ਗੱਡੀ ਪਲੇਟਫਾਰਮ ਤੋਂ ਕਸਰਨ ਲੱਗ ਪਈ, ਪਰ ਉਹ ਨਾ ਪਰਤਿਆ। ਮੈਨੂੰ ਚਿੰਤਾ ਜਿਹੀ ਲੱਗ ਗਈ ਉਹਦੀ ਤੇ ਮੈਂ ਆਪਣੇ ਅੱਗੋਂ ਲੰਘਦੇ ਹੋਏ ਡੱਬਿਆਂ ਦੀਆਂ ਬਾਰੀਆਂ ਵਿੱਚੋਂ ਉਹਨੂੰ ਲੱਭਦਾ ਰਿਹਾ। ਪਰ ਪੰਡਾਂ ਵਾਂਗੂ ਲੱਦੇ ਹੋਏ ਲੋਕਾਂ ਵਿੱਚ ਮੈਨੂੰ ਉਹ ਨਜ਼ਰ ਨਾ ਆਇਆ। ਗੱਡੀ ਦਾ ਛੇਕੜਲਾ ਡੱਬਾ ਵੀ ਮੇਰੇ ਅੱਗੋਂ ਹੁਣ ਫੱਟ ਕਰਕੇ ਲੰਘ ਗਿਆ। ਮੈਂ ਆਪਣੇ ਪ੍ਰਾਹੁਣੇ ਨੂੰ ਵੀ ਭੁੱਲ ਕੇ ਆਪਣੀ ਥਾਂ ਉੱਠ ਖਲੋਤਾ
ਤੇ ਪਲੇਟਫਾਰਮ ਦੇ ਕੰਢੇ ਤੇ ਜਾ ਕੇ ਧੂੰ ਦੇ ਕਾਲੇ ਬੱਦਲ ਛੱਡਦੇ ਇੰਜਣ ਦੇ ਮਗਰ ਨੱਸੀ ਜਾਂਦੇ ਡੱਬਿਆਂ ਨੂੰ ਵੇਖਣ ਲੱਗ ਪਿਆ। ਇੰਜਣ ਵੱਡੇ ਸਿਗਨਲਾਂ ਦੇ ਕੋਲ ਅਪੜ ਕੇ ਦੂਜੀ ਪਟੜੀ ਉੱਤੇ ਪਿਆ ਚੜਦਾ ਸੀ ਕਿ ਉਹ ਮੈਨੂੰ ਨਜ਼ਰ ਆਇਆ, ਇੱਕ ਬੂਹੇ 'ਚੋਂ ਲਮਕ ਕੇ ਉਤਰਦਾ ਤੇ ਫਿਰ ਗੱਡੀ ਦੇ ਨਾਲ ਨਾਲ ਅਗਾਂਹ ਨੱਸਦਾ। ਮੇਰਾ ਹਾਂ ਇਸ ਤਰ੍ਹਾਂ ਸੀ ਜਿਵੇਂ ਕਿਸੇ ਨੇ ਫੜ ਲਿਆ ਹੋਵੇ। ਓਏ ਬੈਰੀਆ, ਮੇਰੇ ਮੂੰਹੋਂ ਨਿਕਲਿਆ। ਉਹ ਹੁਣ ਪਰਤਿਆ ਹੁੰਦਾ ਸੀ, ਪਟੜੀ ਦੇ ਵਿਚਕਾਰ ਲੱਕੜ ਦੇ ਸਲੀਪਰਾਂ ਨੂੰ ਟੱਪਦਾ, ਜਿਵੇਂ ਕੋਈ ਯੋਧਾ ਆਪਣੇ ਕਿਸੇ ਭਾਰੇ ਵੈਰੀ ਨੂੰ ਭਾਜ ਦੇ ਕੇ ਪਰਤਦਾ ਪਿਆ ਹੋਵੇ। ਆਉਂਦਿਆਂ ਉਸ ਆਪਣੇ ਮੱਥੇ ਤੋਂ ਮੁੜ ਕੇ ਦੇ ਚੋਏ ਪੂੰਝੇ, ਜੇਬ ਵਿੱਚੋਂ ਸਿਗਰਟਾਂ ਦੀ ਡੱਬੀ ਕੱਢ ਕੇ ਇੱਕ ਸਿਗਰਟ ਲਾਇਆ ਤੇ ਵੇਲਣੀ ਫੜ ਕੇ ਹੇਠਾਂ ਵਿਛੀ ਹੋਈ ਇੱਕ ਫੂਡ ਉੱਤੇ ਬਹਿ ਗਿਆ। ਉਹ ਇੱਕ ਕੜਾਈ ਵਿੱਚੋਂ ਮੈਦੇ ਦੀਆਂ ਪੇੜੀਆਂ ਕੱਢਦਾ, ਉਹਨਾਂ ਨੂੰ ਚੱਕਲੀ ਉੱਤੇ ਰੱਖ ਕੇ ਵੇਲਣੀ ਨਾਲ ਵੇਲਦਾ ਤੇ ਫਿਰ ਵੇਲੀ ਹੋਈ ਛੋਟੀ ਜਿਹੀ ਟਿੱਕੀ ਨੂੰ ਚਾਕੂ ਨਾਲ ਦੋ ਕਰਕੇ ਭਰਾਈ ਵਾਲਿਆਂ ਵੱਲ ਸੁੱਟ ਦਿੰਦਾ, ਜਿਹੜੇ ਉਹਨਾਂ ਵਿੱਚ ਆਲੂ ਭਰ ਕੇ ਉਹਨਾਂ ਦੇ ਸਮੋਸੇ ਬਣਾ ਕੇ ਪਰਾਂ ਰੱਖੀ ਆਉਂਦੇ ਇੱਕ ਫੱਟੇ ਦੇ ਉੱਤੇ। ਭਰਾਈ ਕਰਨ ਵਾਲੇ 2 ਜਣੇ ਸਨ ਤੇ ਉਹ ਵੇਲਣ ਵਾਲਾ ਇਕੱਲਾ। ਪਰ ਉਸ ਮੇਰੇ ਵੇਖਦਿਆਂ ਉਹਨਾਂ ਅੱਗੇ ਟਿੱਕੀਆਂ ਦਾ ਇੱਕ ਢੇਰ ਲਾ ਦਿੱਤਾ। ਮੈਂ ਦਿਲ ਵਿੱਚ ਸੋਚਣ ਲੱਗ ਪਿਆ, ਇਹ ਬੰਦਾ ਵੀ ਕਮਾਲ ਦਾ, ਕਿੱਡੇ ਸਵਾਦ ਨਾਲ ਇਹ ਹਰ ਇੱਕ ਕੰਮ ਕਰਦਾ ਹੈ। ਨਾ ਇਹਨੂੰ ਕੋਈ ਥਕੇਵਾਂ ਹੁੰਦਾ ਤੇ ਨਾ ਇਹਨੂੰ ਕੋਈ ਸਾਹ ਚੜਦਾ, ਬਸ ਕੰਮ ਹੀ ਕੰਮ ਕਰੀ ਆਉਂਦਾ। ਕਿਵੇਂ ਧੌਣ ਕਵਾਸੀ ਕਰਕੇ ਸਿਗਰਟ ਦਾ ਸੂਟਾ ਖਿੱਚਦਾ ਤੇ ਫਿਰ ਹੱਥ ਭੁਆਂ ਕੇ ਕੜਾਈ ਵਿੱਚੋਂ ਪੇੜੀ ਕੱਢਦਾ, ਟਿੱਕੀ ਨੂੰ ਕਿੱਡਾ ਅੱਧ ਵਿਚਕਾਰੋਂ ਹੀ ਦੋ ਕਰਦਾ, ਨਾ ਉਧਰ ਚੋਖੀ ਨਾ ਇੱਧਰ ਥੋੜੀ, ਹੱਦ ਮੁੱਕੀ ਹੋਈ ਏ। ਅਖਬਾਰ ਵੀ ਤੇ ਇਸੇ ਤਰ੍ਹਾਂ ਹੀ ਵੇਚਦਾ ਹੁੰਦਾ ਸੀ। ਫਿਰ ਮੈਂ ਉਹਦੇ ਮੁੱਖ ਉੱਤੇ ਗੌਰ ਕਰਨ ਲੱਗ ਪਿਆ। ਉਹਦਾ ਮੁੱਖ ਉਸ ਤਰ੍ਹਾਂ ਭਰਿਆ ਹੋਇਆ ਨਹੀਂ ਸੀ, ਸਗੋਂ ਹੜਬਾਂ ਨਿਕਲ ਆਈਆਂ ਹੋਈਆਂ ਸਨ ਤੇ ਰੰਗ ਵੀ ਕਾਲਾ ਪੈ ਗਿਆ ਹੋਇਆ ਸੀ। ਖਬਰੇ ਬਿਮਾਰ ਰਿਹਾ ਵਿਚਾਰਾ, ਅਸਲੋਂ ਸ਼ਕਲ ਬਦਲ ਗਈ ਇਹਦੀ। ਆਪਣੇ ਪ੍ਰਾਹੁਣੇ ਨੂੰ ਗੱਡੀ ਤੇ ਬਿਠਾ ਕੇ ਜਦੋਂ ਮੈਂ ਮੁੜਿਆ ਤੇ ਮੈਂ ਉਹਦੇ ਬਾਰੇ ਹੀ ਸੋਚਦਾ ਰਿਹਾ। ਫਿਰ ਮੈਨੂੰ ਆਪਣੇ ਨਿੱਕੇ ਹੁੰਦਿਆਂ ਉਹਦੇ ਵਾਂਗੂ ਅਖਬਾਰ ਵੇਚਣ ਵਾਲੀ ਗੱਲ ਚੇਤੇ ਆ ਗਈ ਤੇ ਮੈਂ ਟੁਰਦਾ ਹੱਸ ਪਿਆ। ਉਹ ਕੁੱਤਿਆਂ ਵਿੱਚ ਉਸੇ ਤਰ੍ਹਾਂ ਹੀ ਖਲੋਤਾ ਸੀ ਤੇ ਮੈਂ ਸਾਰਾ ਕੁਝ ਉਹਦੇ ਪਿੱਛੇ ਇੱਕ ਵੱਡੀ ਸਾਰੀ ਸਕਰੀਨ ਉੱਤੇ ਪਿਆ ਵੇਖਦਾ ਸਾਂ। ਇਹ ਸਾਰੀ ਖੇਡ ਵਿੱਚ ਉਹ ਤੇ ਕੁੱਤੇ ਇਸ ਤਰ੍ਹਾਂ ਸੀ ਜਿਵੇਂ ਨਿੰਮੇ ਵਿਖਾਲੀ ਦਿੰਦੇ ਸਨ ਪੈ। ਮੈਨੂੰ ਪਤਾ ਵੀ ਨਾ ਲੱਗਾ ਕਿ ਕੁੱਤੇ ਹੁਣ ਉਹਦੇ ਨੇੜੇ ਚਲੇ ਗਏ ਸਨ। ਉਹਦੀ ਨਕਲ 'ਚ ਅਖਬਾਰ ਵੇਚਣ ਦਾ ਚੇਤੇ ਕਰਕੇ ਮੈਨੂੰ ਮੁੜ ਹਾਸਾ ਆ ਗਿਆ ਸੀ ਤੇ ਇੱਕ ਵੱਡਾ ਸਾਰਾ ਕੁੱਤਾ ਜਿਹਦੇ ਵੱਡੇ ਕੰਨ ਸਨ ਉਹਦੀਆਂ ਲੱਤਾਂ ਨੂੰ ਪੈ ਗਿਆ ਤੇ ਉਹ ਪੱਥਰ ਹੋਇਆ ਥੱਲੇ ਡਿੱਗ ਪਿਆ। ਮੈਂ ਛੇਤੀ ਨਾਲ ਆਪਣੀ ਥਾਂ ਉੱਠ ਖਲੋਤਾ। ਬਾਹਰ ਕਾਊਂਟਰ ਦੇ ਕੋਲ ਛੋਟੇ ਉਹਨੂੰ ਵੇਖ ਕੇ ਹੱਸਦੇ ਪਿਆ ਸਨ। ਮੈਨੂੰ ਵੇਖ ਕੇ ਉਹ ਕੁਝ ਨਿੰਮੋ ਝਾਣੇ ਹੋ ਗਏ। ਹੋਟਲ ਵਾਲਾ ਉਹਨਾਂ ਨੂੰ ਗਾਲਾਂ ਕੱਢਣ ਲੱਗ ਪਿਆ, ਔਰ ਮਾਂ ਦਿਓ ਯਾਰੋ, ਜਾਓ ਛੁਡਾਓ ਉਹਨੂੰ, ਕਦੋਂ ਦਾ ਪਿਆ ਆਖਣਾ, ਇਹਨਾਂ ਮਾਂ ਦੇ ਯਾਰਾਂ ਨੂੰ ਅਸਰ ਹੀ ਨਹੀਂ ਪਿਆ ਹੁੰਦਾ। ਝਾੜਾਂ ਖਾ ਕੇ ਦੋਵੇਂ ਛੋਟੇ ਤੀਰ ਵਾਂਗੂ ਬਾਹਰ ਨੂੰ ਨਸੇ ਤੇ ਕੁੱਤਿਆਂ ਨੂੰ ਵੱਟੇ ਮਾਰਨ ਲੱਗ ਪਏ। ਕੁੱਤੇ ਭੌਂਕਣ ਦੀ ਥਾਂ ਹੁਣ ਟੌਂਕਦੇ ਹੋਏ ਖਿੱਲਰ ਪੁੱਲਰ ਗਏ। ਸਟੇਸ਼ਨ ਦੇ ਅਹਾਤੇ ਵਿੱਚ ਅਸਲੋਂ ਚੁੱਪ ਚਾਣ ਹੋ ਗਈ। ਮੇਰੀਆਂ ਅੱਖਾਂ ਅੱਗੇ ਸਾਰੀ ਝਾਕੀ ਬਦਲ ਗਈ। ਮਰਕਰੀ ਲਾਟੂਆਂ ਦੀ ਲੋ ਬਗੀਚੀ ਦੀ ਵਾੜ ਉੱਤੇ ਬੜੀ ਸ਼ਾਂਤ ਹੋ ਕੇ ਪਈ ਕਿਰਦੀ ਸੀ ਤੇ ਉਹ ਕਿਸੇ ਟੁੱਟੀ ਭੱਜੀ ਵਸਤ ਵਾਂਗੂ ਬੜੇ ਸਕੂਨ ਨਾਲ ਪਿਆ ਹੋਇਆ ਸੀ ਹੇਠਾਂ। ਦੋਵੇਂ ਛੋਟੇ ਕੁੱਤਿਆਂ ਨੂੰ ਦੂਰ ਕਿਧਰੇ ਨਸਾ ਕੇ ਹੁਣ ਉਹਦੇ ਵੱਲ ਆਏ ਤੇ ਉਹਦੀਆਂ ਕੱਛਾਂ 'ਚ ਹੱਥ ਦੇ ਕੇ ਉਹਨੂੰ ਉਤਾਂ ਉਠਾਉਣ ਲੱਗ ਪਏ। ਉਹਨਾਂ ਦੇ ਮੂੰਹੋਂ ਹਾਸੇ ਦੀਆਂ ਧਾਰਾਂ ਪਤਾ ਨਹੀਂ ਕਿਉਂ ਨਿਕਲ ਪਈਆਂ ਜਾਂਦੀਆਂ ਸਨ। ਉਹ ਉਹਨੂੰ ਉਤਾਂ ਚੁੱਕਦੇ ਤੇ ਉਹ ਰੇਤ ਵਾਂਗੂ ਕਿਰ ਕੇ ਫਿਰ ਥੱਲੇ ਜਾ ਪੈਂਦਾ। ਹੋਟਲ ਵਾਲੇ ਨੇ ਉਹਨਾਂ ਨੂੰ ਆਵਾਜ਼ ਦਿੱਤੀ, ਓਏ ਦੰਦੀ ਕੱਢੀ ਆਉਂਦੇ, ਉਹ ਚੁੱਕ ਲਿਆਓ ਸੂ। ਦੋਵਾਂ ਛੋਟਿਆਂ ਸਿਰ ਨਿਵਾ ਲਿਆ ਤੇ ਫਿਰ ਉਹਨੂੰ ਮੌਰਾਂ ਤੋਂ ਫੜ ਕੇ ਧਰੂੰਦੇ ਅੰਦਰ ਲੈ ਪੱਠੀ ਦੇ ਕੋਲ।
ਉਹਦਾ ਪੂਰਾ ਸਰੀਰ ਪਾਲੇ ਤੇ ਡਰ ਨਾਲ ਪੱਤਰ ਵਾਂਗੂ ਪਿਆ ਕੰਬਦਾ ਸੀ। ਉਹ ਚਿੱਟੀਆਂ ਚਿੱਟੀਆਂ ਕੌਡਿਆਂ ਵਰਗੀਆਂ ਅੱਖਾਂ ਨਾਲ ਬਸ ਬਾਹਰ ਹੀ ਵੇਖੀ ਆਉਂਦਾ ਸੀ। ਹੋਟਲ ਵਾਲਿਆਂ ਨੇ ਭੱਠੀ 'ਚ ਕੋਲੇ ਕੱਢ ਕੇ ਉਹਦੇ ਪੈਰਾਂ ਅੱਗੇ ਸੁੱਟ ਦਿੱਤੇ, ਪਰ ਉਹਨਾਂ ਵੱਲ ਰੱਤਾ ਕੋ ਵੀ ਧਿਆਨ ਨਾ ਦਿੱਤਾ। ਉਹ ਉਸੇ ਤਰ੍ਹਾਂ ਡਰੀਆਂ ਡਰੀਆਂ ਅੱਖਾਂ ਨਾਲ ਬਾਹਰ ਵੇਖੀ ਜਾਂਦਾ ਸੀ, ਜਿਵੇਂ ਉਹ ਅਜੇ ਤੀਕਰ ਆਪਣੇ ਆਪ ਨੂੰ ਕੁੱਤਿਆਂ 'ਚ ਫਸਿਆ ਸਹੀ ਪਿਆ ਕਰਦਾ ਹੋਵੇ। ਹੋਟਲ ਵਾਲਾ ਮੈਨੂੰ ਦੱਸਣ ਲੱਗਾ, ਵੇਖ ਲਓ ਬਾਊ ਜੀ, ਇਹ ਨਸ਼ੇ ਬੰਦੇ ਨਾਲ ਕੀ ਕਰਦਾ। ਇਹ ਚੰਗਾ ਭਲਾ ਕਾਰੀਗਰ ਹੁੰਦਾ ਸਾਜੇ ਇਸੇ ਤੁਹਾਡੇ ਸਟੇਸ਼ਨ ਤੇ ਹੁਣ ਝੱਲ ਵਲੱਲਾ ਹੋਇਆ ਬੈਠਾ ਹੈ। ਮੈਂ ਅਗਾਂਹ ਹੋ ਕੇ ਉਹਨੂੰ ਬਾਂਹ ਤੋਂ ਫੜ ਲਿਆ। ਆਓ ਅੰਦਰ ਬੈਠੀਏ। ਉਹ ਮੇਰੇ ਵੱਲ ਵੇਖੇ ਬਿਨਾ ਪਾਲਤੂ ਜਨੌਰ ਵਾਂਗੂ ਆਪਣੀ ਥਾਂ ਉੱਠ ਖਲੋਤਾ। ਮੈਂ ਉਹਨੂੰ ਬਾਂਹ ਫੜ ਕੇ ਹੋਟਲ ਦੇ ਅੰਦਰ ਲੈ ਗਿਆ। ਯਾਰ 2 ਕੱਪ ਚੰਗੀ ਜੀ ਚਾਹ ਵੀ ਘੱਲ ਦੇਵੀਂ। ਹੁਣ ਮੈਂ ਤੇ ਉਹ ਦੋਵੇਂ ਆਮਣੇ ਸਾਹਮਣੇ ਬੈਠੇ ਸਾਂ। ਮੈਂ ਉਹਦੇ ਮੂੰਹ ਵੱਲ ਪਿਆ ਵੇਖਦਾ ਸਾਂ ਤੇ ਉਹ ਮੇਰੇ ਸਿਰ ਤੋਂ ਉੱਤੇ ਕੰਧ ਵੱਲ ਛੋਟੇ ਮੂੰਹ ਅੰਦਰ ਕਰਕੇ ਸਾਡੇ ਵੱਲ ਝਾਤੀ ਮਾਰ ਲੈਂਦੇ। ਚਾਹ ਹੁਣ ਤੀਕਰ ਅਸੀਂ ਚੁੱਪਚਾਪ ਬੈਠੇ ਰਹੇ। ਚਾਹ ਆਈ ਤੇ ਮੈਂ ਕੱਪ ਉਹਦੇ ਵੱਲ ਵਧਾ ਦਿੱਤਾ, ਲਓ ਚਾਹ ਪੀਓ। ਉਹ ਜਿਵੇਂ ਮੇਰੀ ਆਵਾਜ਼ ਨਾ ਸੁਣੀ ਹੋਵੇ, ਉਹਦੇ ਦੋਵੇਂ ਹੱਥ ਮੇਜ਼ ਉੱਤੇ ਬੇਜਾਨ ਪਏ ਹੋਏ ਸਨ। ਸੁੱਕੇ ਸੜੇ ਕਾਲੇ ਹੱਥ, ਜਿਨ੍ਹਾਂ ਉੱਤੇ ਵੱਡੇ ਚਟਾਕ ਪਏ ਹੋਏ ਸਨ, ਜਿਵੇਂ ਕੋਈ ਸਿਗਰਟਾਂ ਬੁਝਾਉਂਦਾ ਰਿਹਾ ਹੋਵੇ ਉਹਨਾਂ ਉੱਤੇ। ਤੁਸੀਂ ਅਖਬਾਰ ਵੀ ਵੇਚਦੇ ਹੁੰਦੇ ਸੋ ਨਾ? ਮੈਂ ਉਹਨੂੰ ਪੁੱਛਿਆ। ਉਸ ਮੇਰੇ ਸਵਾਲ ਨੂੰ ਵੀ ਨਾ ਸੁਣਿਆ, ਬਸ ਉਸੇ ਤਰ੍ਹਾਂ ਗੁੰਮਸੁੰਮ ਬੈਠਾ ਰਿਹਾ। ਮੈਂ ਵੀ ਚੁੱਪ ਕਰ ਗਿਆ। ਉਹ ਉਸੇ ਤਰ੍ਹਾਂ ਮੇਰੇ ਸਿਰ ਦੇ ਉੱਤੋਂ ਕੰਧ ਵੱਲ ਪਿਆ ਵੇਖਦਾ ਸੀ। ਅਚਨਚੇਤ ਉਸ ਆਪਣੇ ਸਿਰ ਨੂੰ ਹਿਲਾਉਣਾ ਦਿੱਤਾ, ਜਿਵੇਂ ਕਿਸੇ ਨੂੰ ਟੁਰ ਜਾਣ ਦੀ ਸਿਆਣਪ ਪਿਆ ਕਰਦਾ ਹੋਵੇ। ਓਏ ਜਾਓ, ਟੁਰ ਜਾਓ, ਉਹ ਅਚਨਚੇਤ ਕੜਕਾ ਮਾਰ ਕੇ ਬੋਲਿਆ। ਮੇਰਾ ਤਲਾਅ ਨਿਕਲ ਗਿਆ। ਉਹ ਹੁਣ ਹੌਲੀ ਹੌਲੀ ਜਿਵੇਂ ਕਿਸੇ ਨੂੰ ਪਲੋਸੀਦਾ ਪਿਆ ਆਖਦਾ ਸੀ, ਜਾਓ ਯਾਰ ਜਾਓ, ਤੁਹਾਨੂੰ ਹੋਰ ਕੋਈ ਕੰਮ ਨਹੀਂ। ਆਹੋ ਸ਼ਾਬਾਸ਼। ਇਹ ਆਖਦਾ ਉਹ ਆਪਣੀ ਥਾਂ ਉੱਠ ਖਲੋਤਾ ਤੇ ਹੋਟਲ ਹੀ ਫਿਰਨ ਲੱਗ ਪਿਆ, ਨੀਵੀਂ ਪਾ ਕੇ, ਜਿਵੇਂ ਕਿਸੇ ਉਚੇਚੀ ਸੋਚ ਦੇ ਗੇੜੇ 'ਚ ਫਸਿਆ ਹੋਵੇ। 2-4 ਮਿੰਟ ਉਹ ਇਸੇ ਤਰ੍ਹਾਂ ਹੀ ਫਿਰਦਾ ਰਿਹਾ, ਫਿਰ ਇੱਕਦਮ ਖਲੋ ਕੇ ਕੰਧ ਵੱਲ ਵੇਖਣ ਲੱਗ ਪਿਆ। ਨਹੀਂ ਨਾ ਅਸਰ ਹੁੰਦਾ ਤੁਹਾਨੂੰ? ਸਪੇਨ ਦਿਓ ਬਾਂਦਰੋ, ਲਾਲ ਕੰਨਾਂ ਤੇ ਹਰੀਆਂ ਬੂਥੀਆਂ ਵਾਲਿਓ। ਓਏ ਜਾਓ, ਟੁਰ ਜਾਓ, ਮੈਂ ਨਹੀਂ ਖਾਣੇ ਤੁਹਾਡੀਆਂ ਜੂਆਂ ਦੇ ਆਂਡੇ। ਅੱਛਾ ਨਹੀਂ ਜਾਣਾ ਤੁਸੀਂ? ਮੈਨੂੰ ਖਵਾਇਓ ਬਿਨਾ ਤੇ ਲਿਆਓ ਦਿਓ, ਮੈਂ ਖਾ ਲੈਣਾ ਤੇ ਬਣ ਜਾਣਾ ਤੁਹਾਡੇ ਵਰਗਾ, ਸਾਵੀ ਬੂਥੀ ਤੇ ਲਾਲ ਕੰਨਾਂ ਵਾਲਾ। ਉਹ ਭੋਏ ਤੇ ਬਹਿ ਗਿਆ ਪੈਰਾਂ ਭਾਰ ਤੇ ਬਾਂਦਰਾਂ ਵਾਂਗੂ ਮੂੰਹ ਬਣਾ ਕੇ ਉਰਾਂ ਪਰਾਂ ਤੱਕਣ ਲੱਗ ਪਿਆ। ਬੂਹੇ 'ਚ ਖਲੋਤੇ ਛੋਟੇ ਹੱਸਣ ਲੱਗ ਪਏ ਉੱਚੀ ਉੱਚੀ। ਉਹਨਾਂ ਨੂੰ ਹੱਸਦਿਆਂ ਵੇਖ ਕੇ ਹੋਟਲ ਵਾਲੇ ਨੇ ਵੀ ਝਾਤੀ ਮਾਰੀ ਅੰਦਰ ਨੂੰ ਤੇ ਫਿਰ ਹੋਠਾਂ ਤੇ ਮੁਸਕਰੇਵਾਂ ਖਿਡਾਉਂਦਾ ਅੰਦਰ ਆਣ ਕੇ ਬਹਿ ਗਿਆ ਇੱਕ ਪਾਸੇ। ਉਹ ਬਸ ਬਾਂਦਰ ਬਣਿਆ ਬੈਠਾ ਸੀ ਭੋਏ ਉੱਤੇ। ਉਹਨੂੰ ਕਿਸੇ ਦੇ ਹੱਸਣ ਤੇ ਅੰਦਰ ਆਉਣ ਦਾ ਰਤਾ ਜਿੰਨਾ ਵਿੱਚ ਚੇਤਾ ਨਹੀਂ ਸੀ। ਫਿਰ ਉਹ ਉੱਠ ਖਲੋਤਾ ਤੇ ਫਿਰਨ ਲੱਗ ਪਿਆ। ਉਸ ਦੋਵੇਂ ਹੱਥ ਪਿੱਛੇ ਬੰਨੇ ਹੋਏ ਸਨ। ਆਪਣੇ ਪਿੰਡੇ ਉੱਤੇ ਲਮਕਦੀਆਂ ਲੀਰਾਂ ਦੀ ਵੀ ਉਹਨੂੰ ਕੋਈ ਪਰਵਾਹ ਨਹੀਂ ਸੀ। ਮੈਂ ਆਪਣੀ ਥਾਵੇਂ ਪੱਥਰ ਹੋਇਆ ਸਭ ਕੁਝ ਪਿਆ ਵੇਖਦਾ ਸਾਂ। ਮੈਨੂੰ ਕੁਝ ਵੀ ਤਾਂ ਸਮਝ ਨਹੀਂ ਸੀ ਪਈ ਆਉਂਦੀ, ਇਸ ਚੰਗੇ ਭਲੇ ਕੰਮ ਕਰਦੇ ਬੰਦੇ ਨੂੰ ਕੀ ਹੋ ਗਿਆ ਸੀ। ਉਹ ਫਿਰ ਟੁਰਦਾ ਟੁਰਦਾ ਖਲੋ ਗਿਆ। ਉਹ ਵੀ ਤੁਹਾਡੇ ਵਰਗੀ ਸੀ, ਹਰ ਸ਼ੈ ਖਾ ਜਾਂਦੀ ਸੀ, ਲੋਹਾ ਪੱਥਰ ਮਿੱਟੀ ਰੇਤ ਹਰ ਸ਼ੈ ਤੇ ਉਹ ਖਾ ਹੀ ਗਈ ਸੀ, ਫਿਰ ਵੀ ਭੁੱਖੀ ਦੀ ਭੁੱਖੀ ਰਹਿੰਦੀ ਸੀ। ਉਹਨੂੰ ਤੁਹਾਡਾ ਹੀ ਤੇ ਭੁੱਖਾ ਆ ਗਿਆ ਸੀ। ਸਾਵੀ ਬੂਥੀ ਵਾਲੀ ਨੂੰ ਲੱਗੀ ਇੱਕ ਦਿਨ ਮੈਨੂੰ ਜੂਆਂ ਦੇ ਆਂਡੇ ਕੱਢ ਕੇ ਖਵਾਉਣ। ਮੈਂ ਵੀ ਕੋਲ ਪਿਆ ਮਿਰਚਾਂ ਵਾਲਾ ਡੰਡਾ ਫੜ ਲਿਆ ਤੇ ਛੱਡਿਆ ਉਦੋਂ ਜਦੋਂ ਸਿਰ ਦੀ ਮਿਕਸ ਸਾਰੀ ਬਾਹਰ ਆ ਗਈ। ਉਸ ਹੁਣ ਵੀ ਆ ਜਾਂਦੀ ਰਾਤ ਨੂੰ ਉਸੇ ਤਰ੍ਹਾਂ ਖੁੱਲੇ ਸਿਰ ਸਣੇ ਤੇ ਬਸ ਖਲੋ ਰਹਿੰਦੀ ਏ ਮੇਰੇ ਸਾਹਮਣੇ, ਨਜ਼ਰਾਂ ਕੱਢ ਕੇ ਮੇਰੇ ਮੂੰਹ ਤੇ। ਮੈਂ ਵੀ ਕਹਿਣਾ ਖਲੋਤੀ ਰਹੋ, ਮੈਨੂੰ ਕੀ। ਆ ਗਿਆ। ਉਸ ਇੱਕੋ ਦਮ ਉੱਚੀ ਸਾਰੀ ਹਾਕ ਲਾਈ ਤੇ ਇੱਕ ਹੱਥ ਹਿੱਕ ਉੱਤੇ ਰੱਖ ਕੇ ਦੂਜਾ ਲਲਾਉਂਦਾ ਹੋਇਆ ਉਸੇ ਤਰ੍ਹਾਂ ਫਿਰਨ ਲੱਗ ਪਿਆ, ਜਿਵੇਂ ਉਹ ਕਦੀ ਬੱਸਾਂ ਦੁਆਲੇ ਫਿਰਦਾ ਹੁੰਦਾ ਸੀ।
ਪਰ ਉਹਦੇ ਪੈਰ ਹੁੱਟੇ ਹੋਏ ਸਨ ਤੇ ਆਵਾਜ਼ ਛਿੱਜੀ ਹੋਈ ਸੀ। ਉਹ ਇਸ ਤਰ੍ਹਾਂ ਹੀ ਸੀ ਜਿਵੇਂ ਕੋਈ ਬੁੱਢਾ ਐਕਟਰ ਆਪਣੇ ਇਕਲਾਪੇ ਵਿੱਚ ਆਪਣੀ ਉਹ ਝਾਕੀ ਖੇਡ ਕੇ ਚੇਤੇ ਪਿਆ ਕਰਦਾ ਹੋਵੇ ਜਿਹਦੇ ਉੱਤੇ ਕਦੀ ਬੜੀਆਂ ਤਾੜੀਆਂ ਵੱਜਦੀਆਂ ਹੁੰਦੀਆਂ ਸਨ। ਉਹ ਟੁਰਦਾ ਟੁਰਦਾ ਖਲੋ ਗਿਆ ਤੇ ਰੋਣ ਲੱਗ ਪਿਆ। ਹੋਟਲ ਵਾਲੇ ਦਾ ਤੇ ਛੋਟਿਆਂ ਦਾ ਹਾਸਾ ਨਿਕਲ ਗਿਆ। ਲਓ ਜੀ ਅਗਲਾ ਸੀਨ ਵੇਖੋ। ਹੋਟਲ ਵਾਲੇ ਨੇ ਮੈਨੂੰ ਦੱਸਿਆ ਪਰ ਮੈਂ ਚੁੱਪ ਕਰ ਰਿਹਾ। ਉਹ ਹੱਥ ਹਿਲਾਉਂਦਾ ਪਿਆ ਆਖਦਾ ਸੀ, ਮੈਂ ਥੋੜਾ ਤਾਂ ਨਹੀਂ ਨਸਿਆ। ਲੋਹੇ ਦੇ ਘੋੜਿਆਂ ਦੇ ਨਾਲ ਪਾਸਾ ਦੇ ਕੇ। ਲੋਹੇ ਦੇ ਘੋੜੇ ਬੜੇ ਜ਼ਾਲਮ ਹੁੰਦੇ ਨੇ। ਇਹਨਾਂ ਦੀ ਹਿੱਕ ਵਿੱਚ ਦੋਜ਼ਖ ਨਾਲੋਂ ਚੋਖੀ ਅੱਗ ਬਲਦੀ ਤੇ ਆਪਣੇ ਸਿਰ ਵਿੱਚੋਂ ਇੰਨਾ ਕੁ ਧੂੰ ਕੱਢਦੇ ਨੇ ਕਿ ਕਈ ਨਵੇਂ ਅਸਮਾਨ ਬਣ ਜਾਂਦੇ ਨੇ। ਮੈਂ ਇਹਨਾਂ ਨੂੰ ਹਮੇਸ਼ਾ ਹਿਣਿਆ ਹੀ ਕੀਤਾ ਨਾਲ ਨਸ ਕੇ। ਹੁਣ ਮੈਂ ਬੜਾ ਸੁਖੀ ਹਾਂ। ਮੇਰੇ ਖਿੱਸੇ 'ਚ ਇੱਕੋ ਹੀ ਪਰਚੀ ਹੈ, ਮੇਰੇ ਨਾਮ ਵਾਲੀ। ਮੈਨੂੰ ਕਿਸੇ ਹੋਰ ਦੀ ਚਿੰਤਾ ਨਹੀਂ। ਬਸ ਦੋ ਅੱਖਾਂ ਨੇ ਮੇਰੇ ਖੁੱਲੀਆਂ ਹੋਈਆਂ ਵੱਡੀਆਂ ਵੱਡੀਆਂ ਮੇਰੇ ਜਿਨ ਮੁਰਸ਼ਦ ਦੀਆਂ ਅੱਖਾਂ। ਉਹ ਰੋਂਦਾ ਰੋਂਦਾ ਨੱਚਣ ਲੱਗ ਪਿਆ। ਮੇਰੇ ਜਿਨ ਮੁਰਸ਼ਦ ਦੀਆਂ ਅੱਖਾਂ, ਬੋੜਾਂ ਦੀ ਛਾਂ ਮੇਰੇ ਜਿਨ ਮੁਰਸ਼ਦ ਦੀਆਂ ਅੱਖਾਂ। ਉਹ ਨੱਚਦਾ ਨੱਚਦਾ ਹੋਟਲ 'ਚੋਂ ਬਾਹਰ ਨਿਕਲ ਗਿਆ ਤੇ ਉਹਦੇ ਪਿੱਛੇ ਹੀ ਹੋਟਲ ਵਾਲਾ ਹੱਸਦਾ ਆਇਆ। ਮੈਨੂੰ ਜਾਪਿਆ ਜਿਵੇਂ ਉੱਥੇ ਕੋਈ ਵਾਵ ਰੋਲਾ ਫਿਰ ਗਿਆ ਸੀ। ਬੋੜਾਂ ਦੀ ਛਾਂ ਮੇਰੇ ਜਿਨ ਮੁਰਸ਼ਦ ਦੀਆਂ ਅੱਖਾਂ। ਮੇਰੇ ਕੰਨਾਂ 'ਚ ਉਹਦੀ ਆਵਾਜ਼ ਘੂਕਦੀ ਪਈ ਸੀ। ਜਾਪਦਾ ਸੀ ਬਾਹਰ ਉਹਨੂੰ ਫਿਰ ਕੁੱਤੇ ਪੈ ਗਏ ਸਨ। ਮੈਨੂੰ ਹੁਣ ਬਾਰੀ ਵਿੱਚੋਂ ਬਾਹਰ ਵੇਖਣ ਦਾ ਵੀ ਹੌਸਲਾ ਨਹੀਂ ਸੀ ਪਿਆ ਪੈਂਦਾ।